ਤੁਹਾਡਾ ਪਿੰਡ ਕਿਹੜਾ ਸੀ ਲਾਹੌਰ ਦੇ ਵਿੱਚ? ਹਰਪਾਲ ਕੇ ਪਿੰਡ ਜਿਹੜਾ ਕੋਈ ਲਾਹੌਰ ਤੋਂ ਉਸ ਟਾਈਮ ਕੁਛ 10-12 ਮੀਲ ਦੇ ਵਿੱਚ ਹੁੰਦਾ ਸੀਗਾ। ਡੇਰਾ ਸਾਹਿਬ ਦੀ ਪਾਵਨ ਧਰਤੀ ਜਿਹੜੀ ਹੈ ਉਹਦੇ ਅੰਦਰ ਜਿਹੜੀ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਦੇ ਵੱਡਿਆਂ ਦੀ ਤਖਤੀ ਲੱਗੀ ਹੈ। ਬਾਪੂ ਜੀ 75 ਵਰਿਆਂ ਬਾਅਦ ਤੁਸੀਂ ਜਾ ਰਹੇ ਹੋ ਆਪਣੇ ਪਿੰਡ ਜਨਮ ਅਸਥਾਨ। ਵੈਲਕਮ ਜੀ ਆਇਆਂ ਨੂੰ। ਆ ਪਿੰਡ ਹਰਪਾਲ ਕੇ ਤੁਸੀਂ ਆ ਗਏ ਹੋ ਜੀ। ਵੈਲਕਮ ਤੁਹਾਨੂੰ ਜਨਾਬ, ਬਹੁਤ ਬਹੁਤ ਜੀ ਆਇਆਂ ਨੂੰ। ਇਹ ਗੇਟ ਬੜਾ ਉੱਚਾ ਹੁੰਦਾ ਸੀਗਾ। ਇਹ ਗੇਟ ਦੇ ਵਿੱਚੋਂ ਹਾਥੀ ਲੰਘ ਸਕਦੇ ਸੀਗੇ। ਹਾਂਜੀ। ਤੇ ਇਹ ਅੰਦਰ ਜਾ ਕੇ ਤੇ ਸਾਡੇ ਦਾਦਾ ਜੀ ਦਾ ਕਮਰਾ ਹੁੰਦਾ ਸੀ ਇੱਥੇ। ਅੱਛਾ ਅੱਛਾ। ਉਹ ਜਿਹੜੇ ਇੱਥੇ ਬੈਠੇ ਹੁੰਦੇ ਸੀਗੇ। ਚਲੋ ਹੁਣ ਸਾਡੇ ਦਾਦਾ ਜੀ ਇੱਥੇ ਇਸ ਤਰ੍ਹਾਂ ਹੀ ਬੈਠੇ ਹੁੰਦੇ ਨੇ। ਗੇਟ ਕਿੰਨਾ ਦਾ ਸੀਗਾ? ਇਹ ਸਾਡੇ ਬਜ਼ੁਰਗਾਂ ਦਾ ਸੀਗਾ। ਤੁਹਾਡੇ ਬਜ਼ੁਰਗਾਂ ਦਾ ਗੇਟ ਸੀਗਾ? ਹਾਂਜੀ। ਪਹਿਲੇ ਇਹਨਾਂ ਦੇ ਦਾਦਾ ਜੀ ਕੋਲ ਸੀ, ਹੁਣ ਸਾਡੇ ਦਾਦਾ ਜੀ ਕੋਲ। ਤੁਸੀਂ ਦੱਸ ਰਹੇ ਸੀ ਕਿ ਇਹਦੇ ਅੰਦਰ ਹਾਥੀਆਂ ਵੀ ਗੁਜ਼ਰਦੀਆਂ ਸੀ। ਹਾਥੀ ਲੰਘ ਸਕਦੇ ਸੀ, ਇੰਨਾ ਉੱਚਾ ਸੀਗਾ। तो 1939 लिखे आए थे। ਹੋ ਗਿਆ ਤਾਂ ਕਿਦਾਂ ਬਾਪੂ ਚੰਗਾ ਲੱਗਿਆ ਤੁਹਾਨੂੰ ਆਪਣੇ ਪਿੰਡ ਆ ਕੇ? ਕਿਉਂ ਨਹੀਂ ਚੰਗਾ ਲੱਗਿਆ? ਮੇਰੀ ਕੀਤੀ ਸੇਵਾ ਸਫਲ ਹੋ ਗਈ, ਤੁਹਾਨੂੰ ਮੈਂ ਲੈ ਆਇਆ ਉਰੇ। ਆਪਣੀ ਹਵੇਲੀ ਤੋਂ ਇੱਟ ਲੈ ਕੇ ਚੱਲੇ ਆ ਨਾਲ। ਜਿੱਥੇ ਅਸੀਂ ਜੰਮੇ ਪਲੇ ਹਾਂ, ਖੇਡੇ ਹਾਂ, ਬਚਪਨ ਬੀਤਿਆ, ਉਹ ਚੀਜ਼ ਤੇ ਯਾਦ ਆਣੀ ਹੈ। ਬਜ਼ੁਰਗਾਂ ਹਵੇਲੀ ਕਿਹਨਾਂ ਦੀ ਸੀਗੀ? ਇਹ ਝੰਡਾ ਸਿੰਘ ਹੋਰਾਂ ਦੀ ਵੇਲੀ, ਸਾਰੀ ਵੇਲੀ। ਅੱਛਾ, ਝੰਡਾ ਸਿੰਘ। ਯਾਰ ਪਰਲੀ ਪਾ ਕੇ ਤੁਹਾਡੀ ਕੀ ਲੱਗਦੇ ਝੰਡਾ ਸਿੰਘ? ਸਾਡੇ ਪੜਦਾਦਾ ਜੀ। ਤੇ ਤੁਹਾਡੀ ਹੋਈ ਫਿਰ ਵੇਖ ਪਿੰਡਾਂ ਵਾਲਿਓ, ਆਪਣੇ ਪਿੰਡ ਅੰਦਰ ਅਸੀਂ ਆਏ ਹਾਂ ਵਾਂਗ ਪਰਦੇਸੀਆਂ ਨੇ। ਕੀ ਬਾਤ ਹੈ। पंजाबी लहर वेख रहे सारे ही श्रोतियों को बहुत सारा सलाम तो प्यार भरी सत श्री अकाल जी। मैं तुहाडा वीर भुपिंदर सिंह लवली और हसबे मामूल आप सब जानते ही हो कि पंजाब के वंड नूं लैके और पंजाब के पिछोकड़ नूं लैके आप जी के रूबरू हाज़र होने रहते हैं। और पहले भी आप एक वीडियो की सी, जो तुहानूं याद होवे हरपाल के पिंड दी, और साडे नाल जगदीप भाजी सन। तो पिछली बार उन्होंने पिता जी नूं वीज़ा नहीं लगा सी, लेकिन इस बार वो साडे कोल पहुँच गए ने। इन्हों का जन्म भी लाहौर का है और इन्हों दे आप बहुत सारिया कहानी, इन्हों की जी लाइफ की कहानी है वो भी सुनांगे कि 47 तो पहले किस तरह रहते सी, उजाड़ा किस तरह होया, और इन्हों के परिवार बारे बहुत सारिया गल्लां बातां करांगे। क्योंकि इन्हों के वड वडेरियां का नाम गुरुद्वारा डेरा साहब जो शहीदी अस्थान है धन धन साहिब श्री गुरु अर्जन देव जी महाराज का, उहदे अंदर भी लिखिया होया है जदों उस गुरुद्वारा साहब नूं बनाया गया। सो आप बहुत सारिया गल्लां बातां करांगे जी। तुहानूं जी आयां नूं पाकिस्तान की धरती ते बहुत बहुत धन्यवाद तुहाडा जी। अच्छा, सब तो पहले तुसीं अगर साडे वेखण वालियां नूं अपना नाम दस दिओ तां। मेरा नाम मदनजीत सिंह है। मेरे पिता जी का नाम सरदार गुरशरण सिंह जी, तो साडे दादा जी का नाम श्री झंडा सिंह जी महाराज सीगा। किशन सिंह महाराज, किशन सिंह जी, उन्होंने पिता नाम झंडा सिंह सीगा। पड़दादे का नाम। अच्छा। ਜਿਹੜੇ ਸਾਡੇ ਉੱਤੇ ਸਿਲ ਲੱਗੀ ਤੇ ਗੱਲ ਕਰ ਰਹੇ ਨੇ, ਸਿਲ ਦੀ ਗੱਲ ਕਰ ਰਹੇ ਨੇ, ਉਹਦੇ ਵਿੱਚ ਸਾਡੇ ਦਾਦਾ ਜੀ ਦਾ ਨਾਂ, ਸਾਡੇ ਪਿਤਾ ਜੀ ਦਾ ਨਾਂ ਅੰਕਿਤ ਹੈਗਾ ਹੈ, ਸਾਡੇ ਪਿੰਡ ਦਾ ਨਾਂ ਅੰਕਿਤ ਹੈਗਾ ਹੈ। ਅਸੀਂ ਪਹਿਲੀ ਵਾਰ ਦੇਖਿਆ, ਅਸੀਂ ਬਹੁਤ ਹੈਰਾਨ ਹੋਇਆ ਸਾਡਾ ਬੱਚਾ ਦੇਖ ਕੇ ਵੱਡਾ ਕਿ ਇੱਥੇ ਕੀ ਮੈਂ ਸੁਪਨਾ ਤਾਂ ਨਹੀਂ ਦੇਖ ਰਿਹਾ ਕਿਤੇ। ਜਦ ਉਹਨੇ ਫਿਰ ਇਸ ਨੂੰ ਆਰਾਮ ਨਾਲ ਦੇਖਿਆ ਤਾਂ ਬੜਾ ਖੁਸ਼ੀ ਹੋਈ ਤੇ ਉਹਦੇ 'ਚ ਬੈਰਾਗ 'ਚ ਆ ਕੇ ਰੋਣ ਲੱਗ ਪਿਆ ਉਹ। ਤੇ ਉਹਨੇ ਫਿਰ ਉੱਥੋਂ ਫੋਟੋ ਉਹਦੀ ਲਈ ਤੇ ਘਰ ਸਾਰੇ ਆਪਣੇ ਰਿਸ਼ਤੇਦਾਰਾਂ ਨੂੰ ਦਿਖਾਈ। ਸਾਡੇ ਵੱਡਿਆਂ ਦੇ ਉੱਤੇ ਸਿਲ ਲੱਗੀ ਹੋਈ ਹੈ। ਇਹ ਜਿੱਥੇ ਤੱਕ ਮੇਰਾ ਇਹਦੇ ਬਾਰੇ ਵਿਚਾਰ ਹੈ, ਇੱਕ ਸਿਲ 1940 ਤੋਂ ਪਹਿਲਾਂ ਦੀ ਲੱਗੀ ਹੋਈ ਹੈ ਜੀ, ਕਿਉਂਕਿ
40 ਚ ਮਹਾਂਪੁਰਸ਼ ਸਾਡੇ ਹੋਏ ਸਨ। ਉਹਨਾਂ ਨੇ ਲਾਹੌਰ ਨੂੰ ਛੱਡ ਕੇ, ਆਪਣੇ ਪਿੰਡ ਨੂੰ ਛੱਡ ਕੇ ਚੱਕਰਵਰਤੀ ਹੋ ਗਏ ਸੀ। ਇਹ ਉਸ ਤੋਂ ਪਹਿਲਾਂ ਦੀ ਪਿਤਾ ਜੀ ਨੇ ਸਿੱਲ ਲਵਾਈ ਹੋਈ ਹੈ। ਹੁਣ ਤੁਹਾਡੀ ਉਮਰ ਕਿੰਨੀ ਹੈਗੀ ਹੈ? ਮੇਰੀ ਉਮਰ ਹੁਣ 83 ਸਾਲ ਦੇ ਕਰੀਬ ਹੈਗੀ ਹੈ। 83 ਸਾਲ ਦੇ ਕਰੀਬ, ਹਾਂਜੀ ਠੀਕ ਹੈ। ਯਾਨੀ ਕਿ ਵੰਡ ਵੇਲੇ ਕੋਈ 8-10 ਸਾਲਾਂ ਦੇ ਸੀਗੇ। ਹਾਂ, ਮੈਨੇ ਛੋਟੇ। ਤੇ ਤੁਹਾਡੇ ਨਾਲ ਆਏ ਕੌਣ ਹੈ? ਮੇਰੇ ਨਾਲ ਮੇਰਾ ਛੋਟਾ ਲੜਕਾ ਅੱਛਾ, ਧਰਮਜੀਤ ਸਿੰਘ। ਪਰਮਜੀਤ ਸਿੰਘ ਨਾਂ ਹੈ ਇਹਦਾ? ਧਰਮਜੀਤ ਸਿੰਘ। ਧਰਮਜੀਤ ਸਿੰਘ। ਤੁਹਾਡਾ ਪਿੰਡ ਕਿਹੜਾ ਸੀ ਲਾਹੌਰ ਦੇ ਵਿੱਚ? ਪਹਿਲੇ ਇਹ ਤੇ ਦੱਸੋ। ਸਾਡਾ ਪਿੰਡ ਹਰਪਾਲ ਕੇ ਪਿੰਡ, ਜਿਹੜਾ ਕੋ ਲਾਹੌਰ ਤੋਂ ਉਸ ਟਾਈਮ ਕੁਝ 10-12 ਮੀਲ ਦੇ ਵਿੱਤੇ ਹੁੰਦਾ ਸੀਗਾ, ਅੰਦਾਜ਼ਾ ਮੇਰਾ ਇੰਨਾ ਹੀ। ਤੇ ਰਸਤਾ ਕੱਚਾ ਹੁੰਦਾ ਸੀ, ਕੱਚੇ ਰਸਤੇ ਜਾਈਦਾ ਸੀ। ਪਗ ਡੰਡੀ ਥਾਣੀ ਉਹ ਮੇਰੇ ਖਿਆਲ ਹਾਲੀ ਵੀ ਪਿੰਡ ਦੀ ਕੱਚੀ ਜਾਂਦੀ ਹੈ ਸੜਕ। ਮੇਰੇ ਖਿਆਲ ਪਿੰਡ ਤੁਹਾਡਾ ਹੁਣ ਬੜਾ ਅਮੀਰ ਹੋ ਗਿਆ, ਲਾਗੇ ਡਿਫੈਂਸ ਆ ਗਿਆ ਹੁਣ ਉੱਥੇ। ਹੁਣ ਦੇਖਣ ਨਾਲ ਹੀ ਪਤਾ ਲੱਗੇਗਾ ਕਿੰਨਾ ਡਿਵੈਲਪ ਹੋਇਆ। ਅੱਛਾ, ਤੁਹਾਡੇ ਹਰਪਾਲਕੇ ਦੇ ਲਾਗੇ ਪਿੰਡਾਂ ਦਾ ਨਾਮ ਯਾਦ ਹੈ? ਸਾਡੇ ਪਿੰਡਾਂ ਲਾਗੇ ਕਮਾਇਆ, ਜੇਠੂਵਾਲ ਤੇ ਇੱਕ ਸਾਹਾ ਜਿਹਾ ਪਿੰਡ ਰਸਤੇ ਜਾਂਦਾ, ਜਿਹੜਾ ਕਿ ਗੁਰਦੁਆਰਾ ਵੀ ਹੈਗਾ ਉੱਥੇ। ਉਹ ਮਤਲਬ ਖੰਡਰ ਹੋਇਆ ਪਿਆ ਇਸ ਵੇਲੇ, ਉੱਥੇ ਸਰੋਵਰ ਵੀ ਹੈਗਾ। ਅੱਛਾ ਹਾਂ। ਅੱਛਾ, ਹਰਪਾਲਕੇ ਪਿੰਡ ਦੀਆਂ ਕਿਹੜੀਆਂ ਯਾਦਾਂ ਸਨ? ਉੱਥੇ ਸਕੂਲ ਹੈ ਸੀ? ਸਕੂਲ ਮੈਨੂੰ ਯਾਦ ਨਹੀਂ, ਸਕੂਲ ਨਹੀਂ ਸੀ, ਕਿਉਂ ਅਸੀਂ ਆਪਣੇ ਪਿਤਾ ਨਾਲ ਸਰਵਿਸ ਤੇ ਬਾਹਰ ਰਹਿੰਦੇ ਸਾਂ, ਜ਼ਿਆਦਾਤਰ ਗੁਜਰਾਤ, ਸਰੋਦਾ, ਰਾਵਲਪਿੰਡੀ, ਇੱਧਰ ਤੁਹਾਡੇ ਪਿਤਾ ਜੀ ਕੀ ਕਰਦੇ ਸੀ? ਕੁਆਟਵਾਲ। ਉਹ ਓਵਰਸੀਜ਼ ਸੀ ਉਸ ਟਾਈਮ ਲੱਗੇ ਹੋਏ ਅੰਗਰੇਜ਼ਾਂ ਦੇ ਟਾਈਮ ਤੇ। ਮੈਨੂੰ ਗੁਜਰਾਤ ਦੀ ਹੋਸ਼ ਹੈ, ਸਰਗੋਦੇ ਦੀ ਹੋਸ਼ ਹੈ। ਅੱਛਾ, ਹਾਂ। ਉੱਥੇ ਫਿਰ ਸਰਗੋਦੇ ਵੀ ਗਏ ਹੋ, ਗੁਜਰਾਤ ਵੀ ਗਏ ਹੋ? ਹਾਂ, ਉੱਥੇ ਛੋਟੇ ਹੁੰਦੇ ਸਾਂ ਉਦੋਂ ਵਰਲਡ ਵਾਰ ਲੱਗੀ, ਸੈਕੰਡ ਵਰਲਡ ਵਾਰ। ਹਾਂਜੀ। ਸਾਡੇ ਸਾਡੇ ਪਿਤਾ ਜੀ ਉਦੋਂ ਐਰੋਡਰਮ ਬਣਾ ਰਹੇ ਸੀ ਗੁਜਰਾਤ ਦੇ ਵਿੱਚ। ਅੱਛਾ, ਹਾਂਜੀ। ਉਦੋਂ ਫਿਰ ਮੈਂ ਸ਼ਾਹਦੌਲੇ ਦਾ ਚੂਹਾ ਮਕਬਰਾ ਸੀ ਉੱਥੇ, ਪਤਾ ਨਹੀਂ ਗੁਜਰਾਤ ਸੀ, ਪਤਾ ਨਹੀਂ ਕਿੱਥੇ ਹੈਗਾ ਸੀਗਾ। ਗੁਜਰਾਤ। ਉਹ ਛੋਟੇ ਹੁੰਦੇ ਸਾਂ, ਉਹਨਾਂ ਨੇ ਮੰਗਣ ਵਾਸਤੇ ਆਉਣਾ ਤੇ ਉਹਨਾਂ ਛੋਟੇ ਸਿਰ ਹੁੰਦੇ ਸੀਗੇ, ਕੱਦ ਬੰਦਿਆਂ ਦੇ ਉੱਚੇ ਲੰਮੇ ਤਕੜੇ ਹੋਣੇ। ਅਸੀਂ ਡਰ ਜਾਣਾ ਉਹਨਾਂ ਕੋਲੋਂ। ਫਿਰ ਪਤਾ ਲੱਗਣਾ ਇਹਨਾਂ ਦੇ ਇੱਥੇ ਸਥਾਨ ਹੈਗਾ ਜਿੱਥੋਂ ਆਉਂਦੇ ਨੇ। ਫਿਰ ਅਸੀਂ ਜਿੱਦ ਕੀਤੀ ਪਿਤਾ ਸਾਨੂੰ ਦਿਖਾ ਕੇ ਲਿਆਓ ਸਥਾਨ। ਮੈਂ ਫਿਰ ਉਹਨਾਂ ਮਕਬਰਾ ਵੀ ਦੇਖਿਆ। ਉਹ ਕਹਿੰਦੇ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਉਹ ਕਹਿੰਦੇ ਸ਼ਾਹਦੌਲਾ ਜੀ ਸਾਨੂੰ ਚੂਹਾ ਹੀ ਦੇ ਦਿਓ, ਸਾਨੂੰ ਬੱਚਾ ਦਿਓ, ਸਾਡੇ ਘਰ ਬੱਚਾ ਹੋਵੇ। ਅੱਛਾ, ਤੁਹਾਡੇ ਕੋਈ ਯਾਰ ਬੇਲੀ ਸੱਜਣ? ਹੁਣ ਆਪਾਂ ਪਿੰਡ ਵੀ ਜਾਣਾ ਤੁਹਾਡੇ, ਔਰ ਰਾਜ ਵੀ ਗੱਲਾਂ ਬਾਤਾਂ ਕਰਾਂਗੇ, ਪਿੰਡ 'ਚ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਤੁਹਾਡੇ ਪਿੰਡ ਦੀਆਂ ਥੋੜ੍ਹੀਆਂ ਬਹੁਤ ਅਗਰ ਯਾਦਾਂ ਦੱਸ ਦਿਓ ਕਿ ਕੌਣ ਸਿੱਖ ਉੱਥੇ ਰਹਿੰਦੇ ਸੀਗੇ, ਔਰ ਉੱਥੇ ਕੋਈ ਮੁਸਲਮਾਨ ਵੀਰਾਂ ਦੇ ਪੁਰਾਣੇ ਉਸ ਵੇਲੇ ਦੇ ਨਾਮ ਅਗਰ ਤੁਹਾਨੂੰ ਚੇਤੇ ਨੇ ਤੇ। ਮੈਨੂੰ ਇਹਨਾਂ ਤੇ ਹੋਰ ਕਿਸੇ ਦਾ ਪਤਾ ਨਹੀਂ। ਮੈਨੂੰ ਤਾਂ ਇੱਕ ਮਤਾਬਦੀਨ ਹੁੰਦਾ ਸੀਗਾ, ਜਿਹੜਾ ਕਿ ਸਾਡਾ ਮੇਨ ਕਰਤਾ ਦਰਤਾ ਜਾਂ ਹੁੰਦਾ ਸੀ, ਉਹਨੂੰ ਅੱਗੇ ਕੀਤਾ ਹੁੰਦਾ ਸੀਗਾ, ਉਹਦਾ ਮੈਨੂੰ ਪਤਾ ਹੈ। ਹੋਰ ਉਹਦੀ ਮੈਂ ਥੋੜ੍ਹੀ ਜਿਹੀ ਤੁਹਾਨੂੰ ਹਿਸਟਰੀ ਸੁਣਾਉਂਦਾ ਥੋੜ੍ਹੀ ਜਿਹੀ। ਜਦੋਂ ਪਾਰਟੀਸ਼ਨ ਹੋਈ 1947 ਦੇ ਵਿੱਚ, ਅਸੀਂ ਉਸ ਵੇਲੇ ਆਪਣੇ ਦਾਦਕੇ ਲਾਹੌਰ 'ਚ ਹਰਪਾਲ ਕੇ ਆਏ ਹੋਏ ਸਾਂ। ਸਾਡੀ ਭੈਣ ਉਹਨਾਂ ਦਿਨਾਂ 'ਚ 7 ਦਿਨ ਦੀ ਸਾਡੀ ਭੈਣ ਸੀ, ਛੋਟੀ। ਸਹੀ। ਅਤੇ ਜਦੋਂ ਇਹ ਪਾਣਾ ਵਰਤਿਆ, ਸਾਨੂੰ ਉੱਥੋਂ ਆਉਣਾ ਪਿਆ। ਸਾਡੇ ਦਾਦਾ ਜੀ ਨੇ ਉੱਥੋਂ ਆਉਣ ਤੋਂ ਇਨਕਾਰ ਕਰ ਦਿੱਤਾ। ਪੰਜਾਬੀ 'ਚ ਕਹਾਵਤ ਹੈ, ਸੱਪ ਮਰ ਜਾਂਦਾ ਹੈ ਪਰ ਆਪਣੀ ਖੁੱਡ ਨਹੀਂ ਛੱਡਦਾ। ਇਸ ਕਰਕੇ ਸਾਡੇ ਦਾਦਾ ਜੀ ਨੇ ਆਪਣਾ ਮਕਾਨ ਨਹੀਂ ਛੱਡਿਆ, ਆਪਣੀ ਹਵੇਲੀਆਂ ਜਾਇਦਾਦਾਂ ਨਹੀਂ ਛੱਡੀਆਂ, ਅਤੇ ਉਹਨਾਂ ਨੂੰ ਮੋਹ ਕਰਕੇ ਉਹ ਉੱਥੇ ਰਹਿ ਗਏ। ਅਤੇ ਸਾਡੇ ਦਾਦੀ ਜੀ ਸਾਨੂੰ ਲੈ ਕੇ ਉੱਥੋਂ ਅਤੇ ਆਪਣੇ ਇੰਡੀਆ 'ਚ ਆ ਗਏ ਸੀਗੇ। ਅੱਛਾ। ਪਿੱਛੋਂ ਇਹ ਮਤਾਬਦੀਨ ਸਾਡਾ ਨੌਕਰ ਸੀਗਾ, ਜਿਹੜਾ ਇਹਨੇ ਸਾਡੇ ਦਾਦਾ ਜੀ ਨੂੰ ਕੁਛ ਦਿਨ ਸੰਭਾਲਿਆ। ਸਾਡਾ ਮਕਾਨ ਲੁੱਟਿਆ ਗਿਆ, ਜੋ ਕੁਛ ਹੋਇਆ ਉਹ ਹੋ ਗਿਆ। ਉਸ ਤੋਂ ਬਾਅਦ ਦਾਦਾ ਜੀ ਨੂੰ ਸੰਭਾਲ ਕੇ ਰੱਖਦਾ ਰਿਹਾ। ਉਹਨੂੰ ਪਤਾ ਸਾਡੇ ਆਦੇ ਖਾਂਦੇ ਨਹੀਂ, ਇਹ ਨਹੀਂ ਕਰਦੇ। ਉਹ ਫਿਰ ਉਹਨੂੰ ਲੁਕੋ ਕੇ ਰੱਖਦਾ ਰਿਹਾ ਉਹਨਾਂ ਕੋਲੋਂ। ਫਿਰ ਜਦੋਂ ਥੋੜ੍ਹੀ ਜਿਹੀ ਠੰਡ ਪਈ, ਮਾਹੌਲ ਠੀਕ ਹੋਇਆ, ਤਾਂ ਉਹ ਆਪਣੇ ਗੱਡ 'ਤੇ ਪਾ ਕੇ ਉਹਨਾਂ ਨੂੰ ਨਾਲ ਆਪਣੇ ਬੱਚੇ ਲੈ ਕੇ, ਹਥਿਆਰ ਲੈ ਕੇ, ਅਤੇ ਲਾਹੌਰ ਲਿਆਇਆ। ਲਾਹੌਰ ਲਿਆ ਕੇ ਇੱਥੇ ਇੰਡੀਅਨ ਮਿਲਟਰੀ ਸੀ, ਉਹਦੇ ਹਵਾਲੇ ਉਹਨਾਂ ਨੇ ਕੀਤਾ। ਉਸ ਤੋਂ ਬਾਅਦ ਸਾਡੇ ਦਾਦਾ ਜੀ ਫਿਰ ਸਾਨੂੰ ਇੰਡੀਆ 'ਚ ਜਾ ਕੇ ਸਾਨੂੰ ਮਿਲੇ। ਇਹ ਮਤਾਬ ਸਿੰਘ ਦੀ ਸਾਡੀ ਹੈ। ਅਤੇ ਇਸ ਤੋਂ ਬਾਅਦ ਉਹ ਫਿਰ ਵੀ ਸੁਣਿਆ ਇੰਨਾ ਮਿਲ ਜੁਲ ਹੋਇਆ ਪਰਿਵਾਰ ਦਾ ਕਿਤੇ ਉਹਦੇ ਨਾਲ। ਉਸ ਤੋਂ ਬਾਅਦ ਨਹੀਂ ਪਤਾ ਲੱਗਾ ਸਾਨੂੰ ਉਹਦਾ। ਮਹਿਤਾਬ ਜੀ ਦਾ ਨਹੀਂ ਪਤਾ? ਹਾਂ। ਅੱਛਾ, ਪਿੰਡ ਹਰਪਾਲਕੇ ਦਾ ਗੁਰਦੁਆਰਾ ਯਾਦ ਹੈ? ਹਾਂ, ਗੁਰਦੁਆਰਾ ਮੈਨੂੰ ਯਾਦ ਹੈ ਪੂਰਾ। ਅੱਛਾ।
ਚਲੋ ਆਪਾਂ ਹੁਣ ਪਿੰਡ ਵੱਲ ਚੱਲਦੇ ਹਾਂ ਜੀ। ਉੱਥੇ ਪਿੰਡ 'ਚ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ, ਔਰ ਪਿੰਡ ਦੇ ਵਿੱਚ ਜੇ ਆਪਾਂ ਪਰਿਵਾਰ ਦੀ ਗੱਲ ਕੀਤੀ ਸੀ ਤੇ ਉੱਥੇ ਇੱਕ ਪਰਿਵਾਰ ਸਾਡਾ ਹਜੇ ਵੀ ਰਹਿੰਦਾ ਹੈ, ਰਾਸ਼ਦ ਵੀਰ ਜੀ। ਕਿਉਂਕਿ ਰਾਸ਼ਦ ਵੀਰ ਔਰ ਸਾਡੇ ਪਰਿਵਾਰ ਦਾ ਬਹੁਤ ਜ਼ਿਆਦਾ ਯਾਰਾਨਾ ਹੈ। ਸਾਡੇ ਪ੍ਰੋਫੈਸਰ ਸਾਹਿਬ ਨੇ ਕਲਿਆਣ ਸਿੰਘ ਕਲਿਆਣ ਜੀ, ਉਹਨਾਂ ਦੀ ਆਪਸ 'ਚ ਬੜੀ ਦੋਸਤੀ ਹੈ। ਚਲਿਏ ਫਿਰ ਆਪਣਾ ਸਫ਼ਰ ਸ਼ੁਰੂ ਕਰਦੇ ਹਾਂ ਜੀ। ਆ ਜਾਓ ਚੱਲਦੇ ਹਾਂ ਹਰਪਾਲ ਕੇ ਪਿੰਡ ਜੀ। ਬਾਪੂ ਜੀ 75 ਵਰਿਆਂ ਬਾਅਦ ਤੁਸੀਂ ਜਾ ਰਹੇ ਹੋ ਆਪਣੇ ਪਿੰਡ ਜਨਮ ਸਥਾਨ, ਤੇ ਕਿੱਦਾਂ ਲੱਗ ਰਿਹਾ ਤੁਹਾਨੂੰ? ਬੜੀ ਖੁਸ਼ੀ ਹੋ ਰਹੀ ਹੈ ਕਿ ਆਪਣਾ ਜਨਮ ਸਥਾਨ ਦੇਖਾਂਗੇ। ਤੇ ਘਰ ਪਛਾਣ ਲੋਗੇ ਆਪਣਾ? ਘਰ ਜ਼ਰੂਰ ਪਛਾਣਾਂਗੇ। ਸਾਡੇ ਹਵੇਲੀ ਦਾ ਵੱਡਾ ਗੇਟ ਹੁੰਦਾ ਸੀ, ਬੜਾ ਸੋਹਣਾ ਬਣਿਆ ਹੁੰਦਾ ਸੀ, ਬਾਹਰ ਪੱਥਰ ਲੱਗਿਆ ਹੁੰਦਾ ਸੀ, ਉਹਦੇ ਸਟਾਈਲਾਂ ਛੋਟੀਆਂ ਨਾਲ ਬੜਾ ਸੋਹਣਾ ਬਣਾਇਆ ਹੁੰਦਾ ਸੀਗਾ। ਅੱਛਾ। ਉਹਦੇ ਨਾਲ ਹੀ ਸਾਡੇ ਦਾਦਾ ਜੀ ਆਪਣਾ ਕਮਰਾ ਸੀ ਉਹਨਾਂ ਦਾ, ਉੱਥੇ ਬੈਠਦੇ ਹੁੰਦੇ ਸੀ ਡਿਊਟੀ ਦੇ ਨਾਲ ਹੀ। ਸਾਹਮਣੇ ਵੇਖੋ ਕਮਾਹਾਂ। ਹਾਂਜੀ, ਕਮਾਹਾਂ ਆ ਗਿਆ, ਕਾਨਾ ਤੇ ਕਮਾਹਾਂ। ਹਾਂਜੀ, ਜਿੱਦਾਂ ਤੁਸੀਂ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਹੈ ਔਰ ਕੇਸਰੀ ਤੁਸੀਂ ਦਸਤਾਰ, ਮੈਂ ਪਿਛਲੇ 5-7 ਦਿਨਾਂ ਤੇ ਵੇਖ ਰਿਹਾ ਤੁਹਾਡਾ ਇਹੀ ਪਹਿਨਾਵਾ ਹੈ। ਦਸਤਾਰ ਦੀ ਗੱਲ ਕਰਦੇ ਹੋ? ਅੱਛਾ। ਇਹ ਦਸਤਾਰ ਜਿਹੜੀ ਹੈਗੀ ਹੈ, ਇਹ ਰੰਗ ਜਿਹੜਾ ਹੈਗਾ ਇਹ ਅਕਾਲ ਪੁਰਖ ਦਾ ਰੰਗ ਹੈ। ਸਹੀ। ਪੀਲਾ ਰੰਗ ਸ਼ਕਤੀ, ਭਗਤੀ, ਕੁਰਬਾਨੀ, ਰਾਜਪਾਟ ਦਾ ਰੰਗ ਹੈ। ਕੇਸਰੀ ਰੰਗ ਜਿਹੜਾ। ਹਾਂ। ਇਹ ਪਟਿਆਲਾ ਦੀ ਦੇਖੋ ਤੁਸੀਂ, ਜਿੰਨੇ ਵੀ ਹੁੰਦੇ ਸੀ ਇਹ ਫਿੱਕਾ ਪੀਲੇ ਰੰਗ ਬੰਨ੍ਹਦੇ ਹੁੰਦੇ ਸੀਗੇ, ਰਾਜੇ ਮਹਾਰਾਜੇ ਸਾਰੇ ਇਹਨਾਂ। ਸੋ ਇਹ ਰੰਗ ਸਾਨੂੰ ਭਗਤੀ, ਸ਼ਕਤੀ, ਕੁਰਬਾਨੀ ਦਾ ਰੰਗ, ਰਾਜਪਾਟ ਦਾ ਰੰਗ ਸਾਨੂੰ ਮਿਲਿਆ ਹੈ। ਇਹ ਅੱਜ ਦਾ ਨਹੀਂ, ਇਹ ਦੁਆਪਰ ਕ੍ਰਿਸ਼ਨ ਜੀ ਮਹਾਰਾਜ ਨੇ ਧਾਰਨ ਕੀਤਾ ਸੀਗਾ ਇਹ ਰੰਗ। ਅੱਛਾ। ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਨੂੰ ਧਾਰਨ ਕੀਤਾ, ਗੁਰੂ ਗੋਬਿੰਦ ਸਿੰਘ ਜੀ ਨੇ ਵੀ ਧਾਰਨ ਕੀਤਾ। ਅੱਜ ਅਸੀਂ ਦੇਖ ਰਹੇ ਹਾਂ ਸਾਡੇ ਪੰਜੇ ਅਕਾਲ ਤਖਤਾਂ ਤੇ ਇਹੀ ਨਿਸ਼ਾਨ ਝੂਲ ਰਿਹਾ ਹੈ। ਹਾਂਜੀ। ਸ਼ਹਾਦਤ ਦਾ ਰੰਗ ਵੀ ਇਹੀ ਹੈ ਨਾ? ਸ਼ਹਾਦਤ ਦਾ ਰੰਗ ਇਹੀ ਹੈ ਜੀ। ਸਾਡੇ ਬਹੁਤ ਸਾਰੇ ਵੀਰ ਸਾਡੇ ਕੋਲ ਅਕਸਰ ਪੁੱਛਦੇ ਆ ਕਿ ਸਿੱਖ ਕੌਮ ਦੇ ਵਿੱਚ ਕੇਸਰੀ ਰੰਗ ਜਿਹੜਾ ਹੈ ਅਕਸਰ ਆਪਾਂ ਵੇਖਦੇ ਹਾਂ ਕੇਸਰੀ ਰੰਗ ਬੰਨ੍ਹਦੇ ਨੇ, ਤੇ ਆਇਆ ਜੀ ਅੱਜ ਸਾਡੇ ਕੋਲ ਬਜ਼ੁਰਗਾਂ ਕੋਲ ਬਹੁਤ ਹੈ। ਬਜ਼ੁਰਗਾਂ ਦਾ ਇਹੀ ਫਾਇਦਾ ਹੁੰਦਾ ਨਾ, ਜਦੋਂ ਇਹਨਾਂ ਕੋਲ ਬਹਿੰਦੇ ਆ ਤੇ ਇਹੋ ਸਾਰੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਲੱਭਦੀਆਂ ਨੇ ਜੀ। ਹਾਂਜੀ ਬਾਪੂ ਜੀ ਪਹੁੰਚ ਗਏ ਆਪਾਂ ਤੁਹਾਡੇ ਪਿੰਡ। ਸਾਹਮਣੇ ਤੁਹਾਨੂੰ ਜਿਹੜੀਆਂ ਬਿਲਡਿੰਗ ਨਜ਼ਰ ਆ ਰਹੀਆਂ ਨੇ ਨਾ, ਇਹ ਤੁਹਾਡੇ ਪਿੰਡ ਦੀਆਂ ਨੇ। ਠੀਕ ਹੈ ਜੀ, ਤੇ ਮਾਲਕ ਖੈਰ ਰੱਖੇ। ਸਾਡੇ ਪਿੰਡ ਦਾ ਤੁਸੀਂ ਹੁਲੀਏ ਬਦਲਾਅ ਤਾਂ ਫੜ ਗਏ। ਆ ਵੇਖ ਲਓ ਵੱਡੀਆਂ ਵੱਡੀਆਂ ਬਿਲਡਿੰਗਾਂ ਖੱਬੇ ਪਾਸੇ, 에ਅਰਪੋਰਟ ਦੇ ਲਾਗੇ ਪਿੰਡ ਆ ਗਿਆ ਨਾ। ਵੈਲਕਮ ਜੀ ਆਇਆਂ ਨੂੰ। ਆ ਪਿੰਡ ਹਰਪਾਲ ਕੇ ਤੁਸੀਂ ਆ ਗਏ ਹੋ ਜੀ। ਬਹੁਤ ਬਹੁਤ ਵੈਲਕਮ ਤੁਹਾਨੂੰ ਜਨਾਬ, ਬਹੁਤ ਬਹੁਤ ਜੀ ਆਇਆਂ ਨੂੰ। ਸਭ ਕਰੀਏ ਤੇ ਠੀਕ ਹੋ? ਤੁਸੀਂ ਤੇ ਜਦੋਂ ਵੰਡ ਵੇਲੇ ਤੁਸੀਂ ਤੇ ਇੱਥੇ ਹੀ ਗਏ ਹੋ ਨਾ, ਇਸੇ ਪਿੰਡ ਦੇ ਖੇਡਦੇ ਗਏ ਹੋ? ਹਾਂਜੀ। ਤੁਹਾਨੂੰ ਕੋਈ ਹੈ ਯਾਦ? ਯਾਦ ਕਿਉਂ ਨਹੀਂ, ਪੂਰਾ ਯਾਦ ਹੈ ਮੈਨੂੰ। ਮੇਨ ਗੇਟ ਦਿਖਾਓ ਤਾਂ ਮੈਂ ਅੱਗੇ ਦੱਸਾਂ ਤੁਹਾਨੂੰ ਕਿਸ ਤਰ੍ਹਾਂ ਸਾਰਾ ਸਿਸਟਮ ਕੀ ਹੋਇਆ। ਆਹ ਗੁਰਦੁਆਰਾ ਸੀ, ਉਹ ਇੱਥੇ ਸੀ ਵੇਲੀ। ਆ ਜਿਹੜੇ ਮਕਾਨ ਬਣ ਗਏ ਨੇ ਨਾ, ਇੱਥੇ ਸੀ, ਪਿੱਛੇ ਬਾਗ ਸੀ ਇਹਦੇ ਤੇ ਨਾਲ ਸਮਾਧੀ ਵੀ ਸੀ। ਸਮਾਧ ਸਿੰਘ ਉਹ ਸਾਡੇ ਪੜਦਾਦਾ ਜੀ ਸਮਾਧੀ ਉੱਥੇ ਸੀ। ਉਹ ਵੀ ਤੁਹਾਨੂੰ ਉੱਥੇ ਦਿਖਾਉਂਦੇ ਆ। ਤੁਸੀਂ ਆ ਜਾਓ, ਪਹਿਲੇ ਪਾਣੀ ਛਾਣੇ ਪੀਓ, ਫਿਰ ਤੁਹਾਨੂੰ ਨਹੀਂ ਇਹਨਾਂ ਨੂੰ ਪਿੰਡ ਘੁਮਾ ਦਿਓ। ਅੱਛਾ, ਫਿਰ ਇੱਕ ਵਾਰੀ ਪਾਣੀ ਇਹ ਗੁਰਦੁਆਰੇ ਦਾ ਸਥਾਨ ਸੀਗਾ? ਨਹੀਂ, ਗੁਰਦੁਆਰਾ
ਗੁਰਦੁਆਰੇ 'ਚ ਉੱਥੇ 2 ਪਿੱਪਲ ਦੇ ਬੂਟੇ ਹੁੰਦੇ ਸੀਗੇ, ਇੱਕ ਖੂਹ ਹੁੰਦਾ ਸੀਗਾ। ਖੂਹ ਸੀ, ਉਹ ਜਗ੍ਹਾ ਸੀ, ਇਹ ਜਗ੍ਹਾ ਸੀ। ਹਾਂਜੀ, ਉਹ ਤੇ ਲੰਮੀ ਜਗ੍ਹਾ ਸੀ ਨਾ, ਇਹ ਤੋੜੀ ਉਹ ਤੇ ਲੰਬੀ ਜਗ੍ਹਾ ਸੀ। ਉਹ ਸਾਰੀ ਵੇਲੀ ਸੀ ਅੱਗੇ। ਮੈਂ ਇੱਕ ਵਾਰੀ ਆਇਆ ਸਾਂ, ਉਹਦੇ ਖੂਹ ਹੈਗਾ ਸੀਗਾ, ਖੂਹ ਦੱਬਿਆ ਸੀ, ਮਿੱਟੀ ਪਾ ਕੇ ਨਾ ਉਹਨਾਂ ਨੇ, ਖੂਹ ਦੱਬਿਆ ਪਿਆ ਸੀ। ਜਿਹੜਾ ਬੋਰ ਦਾ ਬੂਟਾ ਸੀ ਉੱਪਰ ਤੱਕ ਛਾਂਗਿਆ ਪਿਆ ਸੀ, ਉਹ ਤਣਾ ਸੀ ਉਹਦਾ ਬੂਟੇ ਦਾ, ਉਹ ਮੈਂ ਦੇਖਿਆ ਸੀ ਕਰੀ। ਫਿਰ ਅੱਗੇ ਮੈਂ ਗਿਆ ਨਹੀਂ ਪਿੰਡ। ਦੇ ਅੱਗੇ ਸਾਡੀ ਜਿਹੜੀ ਸੜਕ ਸੀ ਨਾ, ਘੱਟ ਤੋਂ ਘੱਟ 2 ਗੱਡਾਂ ਆਰਾਮ ਨਾਲ ਲੰਘ ਜਾਂਦੀਆਂ ਸੀ। ਇਸ ਤਰ੍ਹਾਂ ਖੁੱਲੀ ਜਗ੍ਹਾ ਸੀ। ਇਹ ਗੇਟ ਬੜਾ ਉੱਚਾ ਹੁੰਦਾ ਸੀਗਾ। ਬਹੁਤ ਉੱਚਾ ਸੀ, ਅਸੀਂ ਨਿੱਕੇ ਹੁੰਦੇ ਸੀ ਤੇ ਛਾਲ ਮਾਰ ਕੇ ਚੜ੍ਹਦੇ ਸਾਂ। ਇਹ ਗੇਟ ਦੇ ਵਿੱਚੋਂ ਹਾਥੀ ਲੰਘ ਸਕਦੇ ਸੀਗੇ। ਹਾਂਜੀ, ਭਰਤੀ ਪੈ ਕੇ ਜਿਹੜਾ ਨਾ ਉੱਚਾ ਹੋ ਗਿਆ। ਇੱਕ ਆ ਸੀ, ਉੱਥੇ ਖੂਹ ਸੀ, ਉਹ ਜਿਹੜਾ ਦਰਵਾਜ਼ਾ ਸੀ ਉਹ ਬਿਲਕੁਲ ਸਾਹਮਣੇ ਸੀ, ਉੱਥੇ ਤੁਹਾਨੂੰ ਲੈ ਕੇ ਚੱਲਦੇ ਆ ਜਿੱਧਰ ਉਹ ਇੱਥੇ ਨਾ ਬੜਾ ਮੀਨਾਕਾਰੀ ਕੀਤੀ ਹੁੰਦੀ ਸੀ। ਉਹ ਛੋਟੀਆਂ ਪਲੇਟਾਂ ਹੁੰਦੀਆਂ ਚੀਨੀ ਦੀਆਂ, ਉਹ ਸਾਰੇ ਉਹਨਾਂ ਮੜਿਆ ਹੁੰਦਾ ਸਾਰਾ ਇਹ ਚਾਰੇ ਬੰਨੇ। ਤੇ ਇਹ ਅੰਦਰ ਜਾ ਕੇ ਤੇ ਸਾਡੇ ਦਾਦਾ ਜੀ ਦਾ ਕਮਰਾ ਹੁੰਦਾ ਸੀ ਇੱਥੇ। ਅੱਛਾ, ਉਹ ਜਿਹੜੇ ਇੱਥੇ ਬੈਠੇ ਹੁੰਦੇ ਸੀਗੇ। ਲੋ ਹੁਣ ਸਾਡੇ ਦਾਦਾ ਜੀ ਇੱਥੇ ਇਸ ਤਰ੍ਹਾਂ ਹੀ ਬੈਠੇ ਹੁੰਦੇ ਨੇ। ਹੁਣੇ ਮੈਂ ਉਹਨਾਂ ਨੂੰ ਉੱਥੇ ਬਿਠਾਇਆ ਡੇਰੇ ਤੇ, ਮੈਂ ਕਿਹਾ ਆ ਰਹੇ ਨੇ, ਅਸੀਂ ਨਹੀਂ ਬੈਠਾ, ਆ ਜਾਓ ਤੁਹਾਨੂੰ ਦਿਖਾਉਂਦੇ। ਉਹ ਸਾਡੇ ਦਾਦਾ ਜੀ, ਉਹ ਸਮਝ ਲਓ ਉਹ ਬੈਠੇ ਨੇ, ਉਹ ਇੱਥੇ ਬੈਠੇ, ਆ ਜਾਓ। ਲੈ ਸਾਡੇ ਦਾਦਾ ਜੀ ਇੱਥੇ ਬੈਠੇ। ਠੀਕ ਹੋ ਜੀ। ਇਹਦੇ ਸਾਡੀ ਵੇਲੇ 4 ਹਿੱਸੇ ਕੀਤੇ ਹੋਏ ਸੀਗੇ। ਇੱਧਰਲਾ ਪਾਸਾ ਸਾਡੇ 4 ਭਰਾ ਸੀ ਸਾਡੇ ਪਿਤਾ ਜੀ ਦੇ ਨਾ। ਇੱਕ ਭਰਾ ਨੂੰ ਇੱਧਰ ਜਗ੍ਹਾ ਦਿੱਤੀ ਸੀ। ਅੱਛਾ। ਤੇ 2 ਭਰਾਵਾਂ ਜਗ੍ਹਾ ਇੱਧਰ ਸੀਗੀ। ਅੱਛਾ। ਅਸੀਂ ਸਾਂ ਵੱਡੇ ਤੇ ਟੋਟਲ ਵੇਲੀ ਸੀਗੀ, ਉਹਦੇ 'ਚ ਬੜੀ ਇੱਕ ਵੱਡੀ ਬਿਲਡਿੰਗ ਬਣਾਈ ਹੋਈ ਸੀ। ਅੱਛਾ। ਉਹ ਦੋਨੋਂ ਸਾਡੇ ਦਾਦਾ ਜੀ 2 ਭਰਾ ਸੀਗੇ। ਜਦੋਂ ਵੰਡ ਕੀਤੀ ਉਹ ਵਿੱਚੋਂ ਕੰਧ ਪਾਤੀ ਉਹਦੇ। ਅੱਛਾ। ਉਹ ਜਿਹੜੀ ਵੱਡੀ ਕੋਠੀ ਸੀਗੀ ਉਹ ਸਾਡੇ ਕੋਲ ਸੀਗੀ। ਅੱਛਾ। ਤੇ ਸਾਡੇ ਜਿਹੜੇ ਬਜ਼ੁਰਗ ਸੀਗੇ, ਸਾਡੇ ਦਾਦਾ ਜੀ ਦੇ ਪਿਤਾ ਜੀ, ਉਹਨਾਂ ਦੀ ਸਮਾਧ ਇਸ ਜਿਹੜੀ ਦੂਸਰੇ ਬਣ ਸੀ ਨਾ ਹਵੇਲੀ, ਬੇਅੰਤ ਸਿੰਘ ਦੀ ਸੀ, ਉਹ ਉੱਥੇ ਸਮਾਧ ਬਣੀ ਸੀ ਉਹਨਾਂ ਦੀ। ਉਹ ਤੁਹਾਨੂੰ ਜਗ੍ਹਾ ਦਿਖਾਣੇ ਆ, ਉਹ ਜਗ੍ਹਾ ਤੁਹਾਨੂੰ ਦਿਖਾਣੇ। ਉਹ ਜਗ੍ਹਾ ਹੈ ਬਾਗ ਤੇ ਖਤਮ ਹੋ ਗਿਆ। ਉਹ ਇੱਥੋਂ ਇਹੋ ਜਾ ਕੇ ਨਾ ਅੱਗੋਂ ਮੁੜ ਕੇ ਜਦੋਂ ਪਰਲੇ ਬੰਨੇ ਚੱਲ ਜਾਂਦੀ ਸੀ ਜਗ੍ਹਾ। ਉਹ ਤੁਹਾਨੂੰ ਦਿਖਾਣੇ ਆ ਉਹਨੂੰ ਤੁਹਾਨੂੰ। ਅੱਛਾ ਬਜ਼ੁਰਗੋ, ਇਹ ਗੇਟ ਕਿਹਨਾਂ ਦਾ ਸੀਗਾ? ਇਹ ਸਾਡੇ ਬਜ਼ੁਰਗਾਂ ਦਾ ਸੀਗਾ। ਤੁਹਾਡੇ ਬਜ਼ੁਰਗਾਂ ਦਾ ਗੇਟ ਸੀਗਾ? ਹਾਂਜੀ। ਪਹਿਲੇ ਇਹਨਾਂ ਦੇ ਦਾਦਾ ਜੀ ਕੋਲ ਸੀ, ਹੁਣ ਸਾਡੇ ਦਾਦਾ ਜੀ ਕੋਲ। ਮੈਨੂੰ ਇਹ ਦੱਸ, ਇਹ ਹਾਂਜੀ ਮੈਨੂੰ ਇਹ ਦੱਸ ਹਾਂ ਕਿ ਕਿਹਦਾ ਪੋਤਰਾ ਤੇ ਕਿਹਦਾ ਮੁੰਡਾ ਤੂੰ? ਗੁਰਸ਼ਰਨ ਸਿੰਘ ਹੁੰਦਾ ਸੀ ਐਸੇ ਘਰ ਆਇਆ, ਨਾ, ਅਸੀਂ ਇਸੇ ਘਰ ਦੇ ਮਾਲਕ ਸਾਂ। ਐਸੇ ਘਰ ਦੇ ਆਇਆ। ਹਾਂ, ਸਾਡਾ ਪਰਿਵਾਰ ਇੱਥੇ ਹੀ ਬੇਲੀ ਦਾ ਮਾਲਕ ਸੀਗਾ। ਹਾਂਜੀ। ਇੱਥੇ ਬਾਰੀ ਹੁੰਦੀ ਲੰਗਰ ਲੰਘਣ ਵਾਸਤੇ, ਪਰਲੇ ਮੈਂ ਦਰਵਾਜ਼ਾ ਬਣਾਇਆ ਸੀਗਾ। ਤੇ ਕਿੰਨਾ ਵੱਡਾ ਸੀਗਾ ਇਹ ਕਿੰਨਾ ਕੁ ਵੱਡਾ ਸੀਗਾ? ਬਹੁਤ ਵੱਡਾ ਸੀਗਾ। ਇਹ ਤਾਂ ਇੱਥੋਂ ਲੈ ਕੇ ਦੂਰ ਤੱਕ ਉਸ ਤੱਕ ਜਾਂਦਾ ਸੀ ਗੇਟ ਅੱਗੇ। ਹਾਂ, ਪੂਰੀ ਉਸ ਤੱਕ ਗੇਟ ਜਾਂਦਾ ਸੀਗਾ। ਇਹ ਛੱਡਾ ਛੱਤਿਆ ਹੋਇਆ ਸਾਰਾ। ਤੁਸੀਂ ਦੱਸ ਰਹੇ ਸੀ ਕਿ ਇਹਦੇ ਅੰਦਰ ਹਾਥੀਆਂ ਵੀ ਗੁਜ਼ਰਦੀਆਂ ਸੀ? ਹਾਥੀ ਲੰਘ ਸਕਦੇ ਸੀ, ਇੰਨਾ ਉੱਚਾ ਸੀਗਾ ਇਹ। ਅੱਛਾ। ਆਹ ਦੇਖੋ, ਇੱਥੇ ਹੱਥ ਲੱਗ ਜਾਂਦਾ, ਉਹਦੇ ਬੰਦਾ ਬੈਠ ਕੇ ਹਾਥੀ ਲੰਘ ਸਕਦਾ, ਇੰਨਾ ਸੀਗਾ। ਅੱਛਾ। ਉਸ ਟਾਈਮ ਸਾਡੇ ਬਜ਼ੁਰਗਾਂ ਕਾਰਾਂ ਹੁੰਦੀਆਂ ਸਨ। ਅੱਛਾ।
ਇਹਨਾਂ ਦੇ ਬਜ਼ੁਰਗਾਂ ਨੇ ਸਾਡੇ ਦਾਦਾ ਜੀ ਨੂੰ ਇੱਥੋਂ ਕੱਢ ਕੇ ਲਾਹੌਰ ਭੇਜਿਆ ਸੀਗਾ। ਅੱਛਾ। ਉਹ ਫਿਰ ਸਾਡੀ ਮਿਲਟਰੀ ਦੇ ਇੰਡੀਆ ਮਿਲਟਰੀ ਦੇ ਹਵਾਲੇ ਕੀਤਾ ਇਹਨਾਂ ਨੇ ਤੇ ਉਹ ਫਿਰ ਸਾਨੂੰ ਇੰਡੀਆ ਜਾ ਕੇ ਮਿਲੇ ਸਾਨੂੰ। ਉਹ ਕਿਉਂ ਇੱਥੇ ਰਹਿ ਗਏ ਸੀ, ਅਸੀਂ ਅੱਜ ਚਲੇ ਗਏ ਸਾਂ। ਕਹਿੰਦੇ ਨੇ ਉਹ ਸੱਪ ਮਰ ਜਾਂਦਾ ਆਪਣੀ ਫੁੱਡ ਨਹੀਂ ਛੱਡਦਾ। ਅੱਛਾ। ਉਹਨਾਂ ਨੇ ਜਾਇਦਾਦ ਛੱਡਣ ਨੂੰ ਦਿਲ ਨਹੀਂ ਕੀਤਾ ਤੇ ਹਾਲਾਤ ਇਹੋ ਜਿਹੇ ਵਿਗੜ ਗਏ ਸੀਗੇ। ਸਾਡੀ ਦਾਦੀ ਕਹਿੰਦੀ ਮੈਂ ਬੱਚੇ ਨਹੀਂ ਮਰਵਾਣੇ, ਉਹ ਕਹਿੰਦੇ ਮੈਂ ਜਾਣਾ ਨਹੀਂ, ਉਹ ਕਹਿੰਦੇ ਤੁਸੀਂ ਰਹੋ ਇੱਥੇ। ਤੇ ਮੈਂ ਚੱਲੀ ਹਾਂ ਬੱਚੇ ਲੈ ਕੇ। ਅਸੀਂ ਸਾਰੇ ਜਣੇ ਇੱਧਰ ਚਲੇ ਗਏ ਤੇ ਦਾਦਾ ਹੀ ਸਾਡੇ ਇੱਥੇ ਰਹਿ ਗਏ। ਉਹਨਾਂ ਨੂੰ ਇਹਨਾਂ ਦੇ ਬਜ਼ੁਰਗ ਸਨ ਜਿਹੜੇ ਉਹਨਾਂ ਨੂੰ ਸੰਭਾਲਦੇ ਰਹੇ। ਚੋਰੀ ਤੋਂ ਜਦੋਂ ਇੱਥੇ ਮਕਾਨ ਲੁੱਟਣਾ ਕਰਨਾ, ਉਹਨਾਂ ਨੇ ਦੂਸਰੇ ਚੋਰ ਦਰਵਾਜ਼ੇ ਕੱਢ ਕੇ ਉਹਨਾਂ ਨੂੰ ਦੁੱਧ ਦੱਧ ਪਿਲਾ ਕੇ ਲੁਕੋ ਕੇ ਰੱਖਣਾ ਉਹਨਾਂ ਨੂੰ। ਜਦੋਂ ਠੰਡ ਪੈ ਗਈ, ਠੰਡ ਦਾ ਮਤਲਬ ਕਿ ਸ਼ਾਂਤੀ ਹੋ ਗਈ ਥੋੜ੍ਹੀ ਜਿਹੀ ਦੋਨਾਂ ਮੁਲਕਾਂ ਦੇ ਵਿੱਚ। ਫਿਰ ਉਧਰ ਦੀ ਜਿਹੜੀ ਮਿਲਟਰੀ ਇੱਧਰ ਆਈ ਲਾਹੌਰ ਦੇ ਵਿੱਚ। ਫਿਰ ਇਹਨਾਂ ਦੇ ਬਜ਼ੁਰਗਾਂ ਨੇ ਉਹਨਾਂ ਨੂੰ ਗੱਡ 'ਤੇ ਪਾ ਕੇ ਕੱਪੜਾ ਪਾ ਕੇ ਉੱਤੇ ਕਹਿੰਦੇ ਸਾਡਾ ਪਿਓ ਬਿਮਾਰ ਹੈ, ਅਸੀਂ ਇਹਨੂੰ ਹਸਪੀਟਲ ਲੈ ਕੇ ਚੱਲੇ ਹਾਂ ਲਾਹੌਰ। ਨਾਲ ਉਹਨੇ ਆਪਣੇ ਮੁੰਡੇ ਲਏ, ਨਾਲ ਬੱਚੇ ਬੁੱਚੇ ਲੈ ਕੇ ਡਾਂਗਾ ਲੈ ਕੇ ਉਹਨਾਂ ਨੂੰ ਲਾਹੌਰ ਛੱਡ ਕੇ ਆਏ ਮਿਲਟਰੀ ਦੇ ਹਵਾਲੇ ਕਰਕੇ। ਫਿਰ ਉਹ ਸਾਡੇ ਕੋਲ ਅੰਮ੍ਰਿਤਸਰ ਤੱਕ ਮਿਲੇ। ਉਹ ਇਹ ਇਹਨਾਂ ਦੀ ਬਦੌਲਤ ਸੀ ਉਹਨਾਂ ਦੇ ਪਹੁੰਚਣ। ਉਸ ਤੋਂ ਬਾਅਦ ਵੀ ਜੋ ਸਾਨੂੰ ਦੱਸਦੇ ਨੇ ਵੀ ਇਹਨਾਂ ਦੇ ਜਿਹੜੇ ਬਜ਼ੁਰਗ ਸੀ ਉਹ ਘੋੜੀ ਤੇ ਚੜ੍ਹ ਕੇ ਉੱਥੇ ਪਾਣੀਪਤ ਆਏ। ਉੱਥੇ ਆ ਕੇ ਉਹਨਾਂ ਨੇ ਸਾਰੇ ਜ਼ਮੀਨ ਜਾਇਦਾਦ ਦੇ ਕਾਗਜ਼ ਉਹਨਾਂ ਦੇ ਹਵਾਲੇ ਕੀਤੇ ਬਜ਼ੁਰਗਾਂ ਦੇ। ਤੇ ਬਜ਼ੁਰਗ ਮਰਦੇ ਦਮ ਤੱਕ ਜਿਹੜੀ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ, ਆਪਣੀ ਪੈਨਸ਼ਨ ਦੇ ਵਿੱਚੋਂ ਇੱਕ ਹਿੱਸਾ ਇਹਨਾਂ ਦੇ ਬਜ਼ੁਰਗਾਂ ਨੂੰ ਉੱਥੋਂ ਇੱਥੇ ਭੇਜਦੇ ਰਹੇ। ਵਾਹ ਜੀ ਵਾਹ। ਅੱਛਾ, ਜਦੋਂ ਇਹ ਛੱਡਣ ਗਏ ਉਸ ਸਾਡੇ ਦਾਦਾ ਜੀ ਕੋਲ ਕੁਝ ਨਹੀਂ ਸੀਗਾ। ਉਹ ਬਸ 4 ਕੱਪੜੇ ਤਨ ਤੇ ਪਾਏ ਸੀਗੇ, ਇੱਕ ਮੁੰਦਰੀ ਸੀ ਹੱਥ 'ਚ ਉਹਨਾਂ ਦੇ, ਉਹ ਲਾ ਕੇ ਮੁਤਾਬਿਨ ਦੇ ਦਿੱਤੀ ਸੀ। ਕਿਆ ਬਾਤ। ਨਹੀਂ ਚੰਗੇ ਭਲੇ ਗਈ ਖੈਰੀ ਮੇਰੀ ਹੈਗੀ ਆ। ਇਹ ਆਖਿਆ ਗਰੀਬ ਨਹੀਂ ਸੀ ਹੈਗੇ। ਨਹੀਂ ਉਹ ਦੱਸਿਆ ਕਿ ਸਾਰਾ ਕੁਝ ਲੁੱਟ ਖਸੁੱਟ ਹੋ ਗਿਆ ਨਾ। ਆਮ ਸਭ ਕੋ ਨਾਮ ਨਹੀਂ ਲੁੱਟਿਆ ਲੈ ਵੀ ਸਾਡੇ ਤੁਹਾਡੇ ਲੈ ਸਾਡੇ ਪਿਤਾ ਜੀ ਦੇ 3 ਵਿਆਹ ਸੀਗੇ। ਠੀਕ ਹੈ। 3 ਵਿਆਹਾਂ ਵਿੱਚ ਸਾਰੇ ਜਿਹਨਾਂ ਦੀਆਂ ਸਾਡੇ ਨਾਨਕੇ ਕੀ ਕਹਿੰਦੇ ਉਹਨਾਂ ਨੂੰ, ਪਿਤਾ ਜੀ ਸਹੁਰੇ ਜਿਹੜੇ ਸੀਗੇ ਉਹ ਬੜੇ ਅਮੀਰ ਸੀਗੇ। ਸਾਡੇ ਇੱਥੇ ਪਰਿਵਾਰ ਕੋਲ ਸਾਡੇ ਪਿਤਾ ਜੀ ਕੋਲ ਇੰਨਾ ਸਮਾਨ ਸੀਗਾ, ਚਾਹੇ ਅਸੀਂ ਅੱਜ ਤੱਕ ਉਹਨੂੰ ਨੌਕਰੀ ਨਾ ਕਰਦੇ ਵਿਹਲੇ ਖਾ ਸਕਦੇ ਸਾਂ, ਇੰਨਾ ਸੀ ਉਹਨਾਂ ਕੋਲ। ਤਿੰਨੇ ਪੰਜਾਬ ਦੀਆਂ ਰਿਚ ਫੈਮਲੀਆਂ ਸਨ ਜਿਹੜੀਆਂ ਅੰਗਰੇਜ਼ਾਂ ਨੇ ਉਹਨਾਂ ਨੂੰ ਸਤਿਕਾਰ ਨਾਲ ਰਾਏ ਬਹਾਦਰ ਦੀ ਖਿਤਾਬ ਦਿੱਤੇ ਹੋਏ ਸੀ ਉਹਨਾਂ ਨੂੰ। ਉਹਨਾਂ ਦੀਆਂ ਲੜਕੀਆਂ ਸਾਡੀਆਂ ਮਾਵਾਂ ਸਨ। ਹਾਂਜੀ। ਕੀ ਪੁਰਾਣੀ ਯਾਦਾਂ ਫਲਾਈ ਜਾਂਦੇ ਸਾਡੇ ਕੋਲੋਂ। ਬਜ਼ੁਰਗੋ ਵੇਲੀ ਕਿਹਨਾਂ ਦੀ ਸੀਗੀ? ਇਹ ਚੰਡਾ ਸਿੰਘ ਜੀ ਹੋਰਾਂ ਦੀ ਵੇਲੀ, ਸਾਰੀ ਵੇਲੀ। ਅੱਛਾ, ਚੰਡਾ ਸਿੰਘ ਜੀ। ਪਰਲੀ ਪਾ ਕੇ ਤੁਹਾਡੀ ਕੀ ਲੱਗਦੇ ਚੰਡਾ ਸਿੰਘ? ਸਾਡੇ ਪੜਦਾਦਾ ਜੀ। ਤੇ ਤੁਹਾਡੀ ਹੋਈ ਫਿਰ ਵੇਲੀ ਕੇ? ਫਿਰ ਤੁਹਾਡੀ ਹੋਈ। ਇੱਥੇ ਨਾ 4 ਵੇਲੀਆਂ ਸਨੇ ਵੱਡੀਆਂ ਜਿਹੜੀਆਂ ਸਾਨੂੰ ਜਿਹੜੀ ਨਹੀਂ ਇਹ ਜੋ ਸੀ ਇਹ ਇੱਕੋ ਸੀ। ਇਹਦੇ ਤੁਸੀਂ ਪੋਰਸ਼ਨ ਬਣਾ ਲੈਣ ਵੰਡ ਕੇ ਨਾ। ਇਹ ਇੱਕੋ ਸਾਰੀ ਸੀ। ਇਹ ਇੱਕ ਪੋਰਸ਼ਨ ਉਹ ਤੇ ਇੱਕ ਪੋਰਸ਼ਨ ਆ, ਇਸ ਤਰ੍ਹਾਂ ਸੀ। ਫਿਰ ਸਾਰੇ ਇਕੱਠੇ ਸੀਗੇ। ਚਾਰੇ ਦਰਵਾਜ਼ੇ ਅਲੱਗ ਸਨ ਨਾ। ਦਰਵਾਜ਼ਾ ਇੱਕ ਸੀ, ਅੰਦਰ ਜਾ ਕੇ ਵੰਡੇ ਹੋਏ ਸੀਗੇ। ਇਹ ਵਿੱਚੇ ਸਾਰਾ ਇੱਕੋ ਚੀਜ਼ ਹੈ। हाँ। 1932 ਚ ਖੋਲਦੇ ਨਾ। बाबा जी कोई याद आ रहा? ਆ ਸੜਕ ਸੀ ਨਾ ਜਨਾ ਸੜਕ ਇੱਥੇ ਗੁਰਦੁਆਰਾ ਬਣਿਆ ਸੀ ਇਸ ਜਗ੍ਹਾ ਤੇ। ਇੱਥੇ ਪਿੱਪਲ ਤੇ ਉਹ ਖੂਹ ਸੀਗਾ ਇੱਥੇ ਤੇ ਇਹਦੇ ਪਿੱਛੋਂ ਇੱਥੋਂ ਸੜਕ ਜਾਂਦੀ ਸੀ ਇੰਦ ਕਰਕੇ ਇੱਕ। ਤੇ ਇਹ ਜਿਹੜੀ ਸੜਕ ਜਿਹੜੀ ਇਹ ਮੁੜ ਕੇ ਇੰਜ ਜਾਂਦੀ ਸੀ ਇੱਧਰ। ਇੱਥੇ ਹਵੇਲੀ ਵੱਖਰੀ ਸੀ ਇੱਕ, ਉਹ ਬਸੰਤ ਸਿੰਘ ਦੀ ਹਵੇਲੀ ਸੀ। ਮਤਲਬ ਕਿ ਸਾਡੇ
ਦਾਦਾ ਜੀ ਦੂਸਰੇ ਭਰਾ ਦੀ ਬੇਟੀ ਸੀ। ਉਹਦਾ ਮੁੰਡਾ ਇੱਕੋ ਸੀਗਾ, ਉਹਨਾਂ ਨੇ ਵੰਡੀ ਨਹੀਂ ਹੋਈ ਸੀ, ਉਹ ਇੱਕੋ ਸੀ ਉਹਨਾਂ ਦੀ। ਇੱਧਰ 4 ਭਰਾ ਹੋਣ ਕਰਕੇ ਇਹਨਾਂ ਚਾਰਾਂ ਨੂੰ ਵੰਡਦਾ ਸੀਗਾ। ਮਤਲਬ ਕਿ ਇਹ ਤੁਹਾਡੇ ਦਾਦਾ ਜੀ ਦੇ ਭਾਈ ਦੀ ਹਵੇਲੀ ਸੀ ਇਹ ਵਾਲੀ? ਹਾਂ, ਫੈਮਿਲੀ ਵਿੱਚੋਂ। ਕਿਦਾ ਬਾਪੂ ਚੰਗਾ ਲੱਗਿਆ ਤੁਹਾਨੂੰ ਆਪਣੇ ਪਿੰਡ ਆ ਕੇ? ਕਿਉਂ ਨਹੀਂ ਚੰਗਾ ਲੱਗਿਆ? ਮੇਰੀ ਕੀਤੀ ਸੇਵਾ ਸਫਲ ਹੋ ਗਈ, ਤੁਹਾਨੂੰ ਮੈਂ ਲੈ ਆਇਆ ਉਰੇ। सब कुछ चेंज हो गया था। ਕਿਹੜੀ ਕਾਦੇ ਐਸੀ ਜਗ੍ਹਾ ਸੀ ਇਹ ਬੈਠਣ ਵਾਸਤੇ ਬਣਾਇਆ, ਬੈਠਣ ਵਾਸਤੇ ਜਿਸ ਤਰ੍ਹਾਂ ਬੈਂਚ ਹੁੰਦੇ ਨਾ, ਇਸ ਤਰ੍ਹਾਂ ਇਹ ਬੈਂਚ ਵਕੂ ਬਣਾਈ ਉਸ ਜਗ੍ਹਾ ਸਾਰੀ ਇੱਥੇ। ਇਹ ਜਿਹੜੇ ਪੋਰਸ਼ਨ ਵੰਡੇ ਉਸਨੇ ਕਰਦੇ, ਇਹ ਪੋਰਸ਼ਨ ਵੱਖਰਾ ਦਿੱਤਾ ਸੀ ਇੱਕ ਨੇ ਆਪਣੇ, ਉਹਨਾਂ ਪੋਰਸ਼ਨ ਹੈਗੇ। क्यों पाइयां दे आ रहे हैं? नहीं ਬਾਬਾ ਜੀ ਛੋਟੀ ਹੁਣ ਤੁਸੀਂ ਸਾਨੂੰ ਦੇ ਦਿਓ, ਅਸੀਂ ਲੈ ਜਾਂਗੇ। ਜਿਹੜਾ ਬਾਬਾ ਜੀ ਤੰਗ ਕਰੇ 2 ਲਾ ਵੀ ਦਿਆ ਕਰੋ। ਇਹ ਜਿਹੜਾ ਭੱਜੇ ਲੱਤ ਫੜ ਲਿਆ ਕਰੋ ਦੀ ਨਾਲ। ਲੱਤ ਫੜ ਲਿਆ ਕਰੋ। ਇੱਥੇ ਖੂਹ ਸੀਗਾ, ਹਾਂਜੀ ਇੱਥੇ ਖੂਹ ਸੀਗਾ, ਇੱਥੇ ਇੱਕ ਪਿੱਪਲ ਇੱਥੇ ਸੀ, ਇੱਕ ਪਿੱਪਲ ਇੱਥੇ ਸੀ, 2 ਪਿੱਪਲ ਸੀਗੇ। ਇਹਨਾਂ ਦੇ ਪੱਤੇ ਡਿੱਗਣ ਕਰਕੇ ਖੂਹ ਦੇ ਉੱਤੇ ਅਸੀਂ ਉਹ ਪਾਇਆ ਸੀ ਲੱਕੜ ਦਾ, ਉਹ ਪਾਇਆ ਸੀਗਾ। ਜਦੋਂ ਇਹ ਟੁੱਟਿਆ ਤੇ ਸਾਡੇ ਨੌਕਰਾਂ ਨੇ ਕਿਹਾ ਬੀਬੀ ਜੀ ਟੁੱਟ ਗਿਆ, ਤੇ ਸਾਡੇ ਮਾਤਾ ਜੀ ਭਗਤੀ ਵਾਲੇ ਬੰਦੇ ਸੀਗੇ, ਉਹਨਾਂ ਨੇ ਕਿਹਾ ਜੇ ਇਹ ਚੁੱਕਿਆ ਗਿਆ ਅਸੀਂ ਚੁੱਕੇ ਗਏ ਆ। ਉਹਨਾਂ ਨੇ ਚੁੱਕ ਦਿਓ, ਇੱਥੋਂ ਖੂਹ ਦੇ ਵਿੱਚ ਨਾ ਡਿੱਗ ਪਏ, ਚੁੱਕ ਦਿਓ। ਜਦੋਂ ਉਹਨਾਂ ਨੇ ਚੁਕਾਇਆ ਤੇ ਨਾਲ ਹੀ ਇਹ ਕਹਿਤਾ ਕਿ ਹੁਣ ਅਸੀਂ ਵੀ ਚੁੱਕੇ ਗਏ ਇਸ ਪਿੰਡ। ਦੂਸਰਾ ਬਾਗ ਇੱਥੇ ਸੀਗਾ, ਹਾਂ ਇੱਥੇ ਬਾਗ ਹੈਗਾ, ਅੰਬਾਂ ਦਾ ਬਾਗ ਸੀ, ਅੰਬਾਂ ਦਾ ਬਾਗ ਸੀ ਇੱਥੇ। ਇੱਥੋਂ ਜਾਂਦੀ ਸਿੱਧੀ ਸੜਕ ਆ ਜਿਹੜੀ। ਤੇ ਉਹ ਸਮਾਧ ਕਿੱਥੇ ਸੀ ਤੁਸੀਂ ਦੱਸ ਦਿਓ? ਜਿਹੜੀ ਸਮਾਧ ਉਹ ਸਾਹਮਣੇ ਉਹ ਟੈਂਕੀ ਨਹੀਂ, ਉਹ ਤਾਂ ਉਹ ਚਿੱਟੀ ਟੈਂਕੀ, ਆਹੋ ਉਹ ਟੈਂਕੀ ਉਹਦੇ ਕੋਲ ਹੈ। ਮਾਲੀ ਆਹ ਬੋਰਡ ਵਾਲੀ ਮਸਜਿਦ ਜਿਹੜੀ ਹੈ ਨਾ, ਹਾਂਜੀ ਹਾਂਜੀ, ਉਹ ਸਾਹਮਣੇ ਉਹਦੇ ਸਰ। ਇਹ ਇੱਥੇ ਮੇਲਾ ਲੱਗਦਾ ਹਰ ਮੇਲਾ ਲੱਗਦਾ, ਮਹੀਨੇ ਦੇ ਹਰ ਮਹੀਨੇ ਲੱਗਦਾ। ਇੱਥੇ ਲੱਗਦਾ। ਇਹ ਆਪਣੀ ਹਵੇਲੀ ਦੀ ਕੰਧ ਸੀ ਇਹ, ਹਾਂ ਜਿਹਦੇ ਨਾਲ ਹੈਗਾ ਸੀ। ਸਾਰੇ
ਲਓ ਜੀ, ਆਪਾਂ ਅੱਜ ਹਰਪਾਲ ਕੇ ਪਿੰਡ ਦੀ ਸੈਰ ਕਰ ਲਈ ਹੈ ਤੇ ਹੁਣ ਥੋੜੇ ਜਿਹੇ ਇਹਨਾਂ ਕੋਲ ਕਮੈਂਟਸ ਲਵਾਂਗੇ ਕਿ ਫਿਰ ਪਤਾ ਨਹੀਂ ਜਗ ਜਿਉਂਦਿਆਂ ਦੇ ਮੇਲੇ ਮੁਲਾਕਾਤ ਹੋਊਗੀ ਕਿ ਨਹੀਂ ਹੋਊਗੀ। ਬਜ਼ੁਰਗੋ ਹੁਣ ਅੰਦਰ ਕੁਛ ਸਕੂਨ, ਕੁਛ ਬਹੁਤ ਸਕੂਨ ਮਿਲਿਆ। ਇਹ ਜ਼ਿੰਦਗੀ ਦਾ ਸ਼ਾਇਦ ਆਖਰੀ ਮੌਕਾ ਹੋਵੇ ਜਿਹੜਾ ਆਪਣੇ ਪਿੰਡ ਦੇ ਦਰਸ਼ਨ ਕਰ ਚੱਲੇ ਹਾਂ, ਆਪਣੇ ਜਨਮ ਸਥਾਨ ਦਰਸ਼ਨ ਕਰ ਚੱਲੇ ਹਾਂ, ਆਪਣੇ ਬਜ਼ੁਰਗਾਂ ਦੇ ਬਣਾਏ ਹੋਏ ਮਹੱਲਾਂ ਨੂੰ ਦੇਖ ਚੱਲੇ ਹਾਂ। ਅੱਛਾ ਇੱਕ ਗੱਲ ਤੇ ਦੱਸੋ ਬਾਬਾ ਜੀ, ਆ ਤੁਹਾਡੇ ਉੱਥੇ ਇੰਡੀਆ 'ਚ ਚੰਗੀ ਭਲੀ ਤਰੱਕੀ ਹੋ ਗਈ ਹੈ, ਮੁੰਡੇ ਵੀ ਬਾਹਰ ਚਲੇ ਗਏ ਆ, ਫਿਰ ਵੀ ਇਹਨਾਂ ਥਾਵਾਂ ਨੂੰ ਖਿੱਚ ਕਿਉਂ ਪੈਂਦੀ ਹੈ, ਪੁਰਾਣੇ ਘਰਾਂ ਨੂੰ ਖਿੱਚ ਕਿਉਂ ਪੈਂਦੀ ਹੈ? ਜਿੱਥੇ ਅਸੀਂ ਜੰਮੇ ਪਲੇ ਹਾਂ, ਖੇਡੇ ਹਾਂ, ਬਚਪਨ ਬੀਤਿਆ, ਉਹ ਚੀਜ਼ ਤੇ ਯਾਦ ਆਣੀ ਹੈ। ਉਹ ਕਿ ਸਿਰਫ ਸਾਨੂੰ ਨਹੀਂ ਆਂਦੀ, ਉਹ ਜਿਹੜੇ ਇੱਥੇ ਉਧਰੋਂ ਬੰਦੇ ਇੱਧਰ ਵੀ ਆਏ ਹੋਏ ਨੇ ਬਜ਼ੁਰਗ, ਉਹਨਾਂ ਦੇ ਦਿਲਾਂ ਵਿੱਚ ਇਹੀ ਤਮੰਨਾ ਹੈ ਕਿ ਆਪਣੇ ਜੱਦੀ ਸਥਾਨ 'ਤੇ ਜਾ ਕੇ ਉਹਨੂੰ ਦੇਖ ਕੇ ਆਈਏ। ਪਰ ਕਈਆਂ ਦੀਆਂ ਆਸਾਂ ਵਿੱਚ ਰਹਿ ਜਾਂਦੀਆਂ ਨੇ, ਕਈਆਂ ਦੇ ਪਰਮਾਤਮਾ ਪੂਰੀਆਂ ਕਰ ਦਿੰਦਾ, ਉਹ ਜਾ ਕੇ ਦਰਸ਼ਨ ਕਰ ਆਉਂਦੇ ਆਪਣੇ ਸਥਾਨ। ਜਿਸ ਤਰ੍ਹਾਂ ਆਪਾਂ ਤੁਹਾਡੇ ਕੋਲ ਆਏ ਹਾਂ, ਹੁਣ ਅੱਗੇ ਰੱਬ ਦੇ ਆਸਰੇ ਆਉਣਾ ਕਿ ਨਹੀਂ ਆਉਣਾ ਇਹ ਪਰਮਾਤਮਾ ਜਾਣੇ। ਇਹਨਾਂ ਦੇ ਸੰਯੋਗ ਨਾਲ ਅੱਜ ਦਰਸ਼ਨ ਕਰ ਰਹੇ ਹਾਂ। ਚਲੋ ਮਾਲਕ ਖੈਰ ਰੱਖੇ। ਇਸ ਵੇਲੇ ਜੀ ਸਾਡੇ ਨਾਲ ਉਹਨਾਂ ਦੇ ਪੁੱਤਰ ਜੀ ਵੀ ਖਲੋਤੇ ਨੇ, ਇਹਨਾਂ ਕੋਲ ਵੀ ਗੱਲਬਾਤ ਦੀ ਸਾਂਝ ਕਰਦੇ ਹਾਂ ਕਿ ਇਹਨਾਂ ਨੂੰ ਕਿਸ ਤਰ੍ਹਾਂ ਲੱਗਾ। ਵੀਰ ਜੀ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਮ ਧਰਮਜੀਤ ਸਿੰਘ ਸੰਧੂ ਜੀ। ਧਰਮਜੀਤ ਸਿੰਘ ਸੰਧੂ। ਤੇ ਸੰਧੂ ਸਾਹਿਬ ਕਿਦਾਂ ਦਾ ਲੱਗਾ ਫਿਰ? ਬਹੁਤ ਵਧੀਆ, ਬਹੁਤ ਵਧੀਆ। ਤੁਹਾਡਾ ਬੜਾ ਸਹਿਯੋਗ ਰਿਹਾ ਭਰਾਵਾਂ ਦਾ, ਜਿਹੜਾ ਸਾਨੂੰ ਇੰਨੇ ਬੜੀਆਂ ਜਗ੍ਹਾ ਦਰਸ਼ਨ ਕਰਾਏ ਆਪਣੀ ਦੇ। ਮਾਲਕ ਨੇ ਕਰਾਇਆ ਜੀ, ਸਾਡੀ ਕੀ ਔਕਾਤ ਆ। ਅਸੀਂ ਤੇ ਇੰਜੋਏ ਕਰਦੇ ਹਾਂ ਤੁਹਾਨੂੰ ਜਦੋਂ ਵੇਖਦੇ ਹਾਂ ਨਾ, ਤੁਹਾਡੇ ਇਮੋਸ਼ਨਸ ਨੂੰ ਵੇਖਦੇ ਹਾਂ, ਸਾਨੂੰ ਵੀ ਉਸ ਚੀਜ਼ ਦਾ ਬੜਾ ਖੁਸ਼ੀ ਹੁੰਦੀ ਹੈ। ਅੱਛਾ ਤੁਸੀਂ ਇੱਕ ਸ਼ੇਰ ਪੜ੍ਹ ਰਹੇ ਸੀ ਅੰਦਰ, ਤੇ ਉਹ ਜਰਾ ਦੁਬਾਰਾ ਪੜ੍ਹ ਲਓ, ਵੇਖਣ ਵਾਲੀ ਦੀ ਹਾਜ਼ਰੀ ਵੀ ਹੋ ਜੀ। ਪਿੰਡਾਂ ਵਾਲਿਓ ਆਪਣੇ ਪਿੰਡ ਅੰਦਰ ਅਸੀਂ ਆਏ ਹਾਂ ਵਾਂਗ ਪਰਦੇਸੀਆਂ ਨੇ। ਕੀ ਬਾਤ ਹੈ। ਅੱਛਾ ਵੀਰ ਜੀ ਤੁਸੀਂ ਕਰਦੇ ਕੀ ਹੋ? ਮੈਂ ਫੁੱਲਾਂ ਦਾ ਕਾਰੋਬਾਰ ਕਰਦਾ। ਫੁੱਲਾਂ ਦਾ ਕਰੋ? ਕਿਹੜੀ ਨਾਲ ਜਗ੍ਹਾ? ਆਪਣੀ ਖੇਤੀਬਾੜੀ ਕਰਦਾ। ਅੱਛਾ ਨਾਲ ਖੇਤੀਬਾੜੀ। ਕਿਹੜੀ ਜਗ੍ਹਾ? ਪਟਿਆਲਾ ਸ਼ਹਿਰ। ਪਟਿਆਲਾ ਸ਼ਹਿਰ। ਇੱਕ ਗੱਲ ਤੇ ਦੱਸੋ, ਮੈਨੂੰ ਪਤਾ ਵਾ, ਮੈਂ ਨਾਲ ਦੇ ਵੀ ਜੀਆਂ ਨੂੰ ਦੱਸਣ ਲੱਗਾ ਕਿ ਸਿਹਤ ਦਾ ਤੁਹਾਡੇ ਪਿਓ ਪੁੱਤਰ ਦਾ ਕੀ ਰਾਜ ਆ। ਮੈਨੂੰ ਪਤਾ ਲੱਗਾ ਤੁਹਾਡੀ 45 ਸਾਲ ਉਮਰ ਆ, ਕੀ ਖਾਂਦੇ ਹੋ ਦੋਵੇਂ ਜੀ? ਉਹਨਾਂ ਦੀ 85 ਸਾਲ ਉਮਰ ਆ ਤੇ ਫਿੱਟ ਨੇ, ਤੇ ਤੁਸੀਂ ਵੀ ਫਿੱਟ ਹੋ। ਇਹ ਖਾਂਦੇ ਤਾਂ ਉਹੀ ਆਪਣਾ ਘਰ ਦਾ ਹੀ ਕਣਕ ਦਾ ਆਟਾ, ਤੇ ਪਰ ਇਹ ਹੈ ਵੀ ਹੱਸਦੇ ਵਾਸਤੇ ਖੇਡਦੇ ਰਹੀਦਾ, ਹਰੇਕ ਨਾਲ ਹੱਸਦੇ ਰਹੀਦਾ। ਜਿੰਨਾ ਹੱਸਾਂਗੇ ਉਹਨਾਂ ਖੁਸ਼ ਰਵਾਂਗੇ, ਸਿਹਤ ਵੀ ਤੰਦਰੁਸਤ ਰਹੇਗੀ। ਤੇ ਅੱਜ ਪਿੰਡ ਬਾਰੇ ਦੱਸੋ, ਪਿੰਡ ਬਾਰੇ ਆਉਣ ਤੋਂ ਪਹਿਲੇ ਕੀ ਇਮੋਸ਼ਨ ਸਨ, ਆ ਕੇ ਕਿਦਾਂ ਦਾ ਲੱਗਾ? ਬਹੁਤ ਬਹੁਤ ਅੱਛਾ ਲੱਗਿਆ, ਬੜੀ ਖੁਸ਼ੀ ਹੋਈ ਮਨ ਨੂੰ, ਦਿਲ ਨੂੰ, ਵੀ ਜਿੱਥੇ ਸਾਡੇ ਬਜ਼ੁਰਗਾਂ ਨੇ ਰਾਜ ਕੀਤਾ ਹੋਵੇ, ਆਪਣੇ ਘਰ ਆਪਣੇ ਮਹਿਲ ਬਣਾਏ ਹੋਣ। ਨਿੱਕੇ ਨਿੱਕੇ ਹੁੰਦੇ ਤੋਂ ਕਹਾਣੀਆਂ ਸੁਣਦੇ ਹੁੰਦੇ ਸੀ, ਸਾਡੀਆਂ ਦਾਦੀਆਂ ਨੇ ਦੱਸਣਾ, ਦਾਦਿਆਂ ਨੇ ਦੱਸਣਾ ਵੀ ਅਸੀਂ ਹਰਪਾਲ ਕੇ ਸਾਡਾ ਪਿੰਡ ਹੁੰਦਾ ਸੀ, ਹਰਪਾਲ ਕੇ ਪਿੰਡ ਹੁੰਦਾ ਸੀ, ਤੁਹਾਡੇ ਬਜ਼ੁਰਗ ਨੇ ਵਸਾਇਆ ਸੀ। ਅੱਜ 45 ਸਾਲ ਦੇ ਪਹਿਲੀ ਵਾਰ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ, ਤੇ ਮੈਂ ਬਹੁਤ ਹੀ ਖੁਸ਼ ਨਸੀਬ ਆਪਣੇ ਆਪ ਨੂੰ ਸਮਝਦਾ ਜਿਹੜਾ ਮੈਂ ਆ ਕੇ ਇਸ ਜਗ੍ਹਾ ਦਰਸ਼ਨ ਕੀਤੇ ਨੇ। ਮੈਂ ਦੱਸਣਾ ਨਹੀਂ ਚਾਹੁੰਦਾ ਸੀ, ਲੇਕਿਨ ਦੱਸਤਾ ਕਿ 45 ਸਾਲ ਦੇ ਨੇ ਤੇ ਬਿਲਕੁਲ ਫਿੱਟ ਨੇ। ਬਿਲਕੁਲ ਜੀ, ਬਿਲਕੁਲ। ਅੱਛਾ ਹੋਰ ਕੀ ਸੁਨੇਹਾ ਦਿਓਗੇ ਜਿਹੜੇ ਇੱਧਰ ਦੇ ਵਿਚਾਰੇ, ਸਰਕਾਰਾਂ ਨੂੰ ਕੀ ਸੁਨੇਹਾ ਦਿਓਗੇ ਜਿਹੜੇ ਇੱਧਰ ਦੇ ਵਿਚਾਰੇ ਪੁਰਾਣੇ ਬਜ਼ੁਰਗ ਆ, ਉਹ ਨਹੀਂ ਜਾ ਸਕਦੇ ਉੱਧਰ ਦੇ ਇੱਧਰ ਨਹੀਂ ਆ ਸਕਦੇ? ਸਰਕਾਰਾਂ ਨੂੰ ਕੀ ਸੁਨੇਹਾ ਦਿਓਗੇ ਬਜ਼ੁਰਗੋ? ਸਰਕਾਰਾਂ ਨੂੰ ਇਹ ਸੁਨੇਹਾ ਦੇ ਰਹੇ ਹਾਂ, ਜਿੰਨੇ ਵੀ ਜਥਿਆਂ ਨਾਲ ਬੰਦੇ ਆਉਂਦੇ ਨੇ ਬਜ਼ੁਰਗ, ਉਹਨਾਂ ਨੂੰ ਆਪਣੇ ਪਿੰਡਾਂ 'ਚ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਇਹ ਅਸੀਂ ਡੀਸੀ ਨਾਲ ਗੱਲ ਕੀਤੀ ਸੀ। ਡੀਸੀ ਕਹਿੰਦਾ ਮੈਂ ਤਾਂ ਇਹ ਕੰਮ ਨਹੀਂ ਕਰ ਸਕਦਾ, ਲੇਕਿਨ ਮੈਂ ਤੁਹਾਡੀ ਆਵਾਜ਼ ਆਵਾਮ ਤੇ ਪਹੁੰਚਾਵਾਂਗਾ ਅਫਸਰਾਂ ਕੋਲ ਕਿ ਇਹ ਕੰਮ ਹੋ ਸਕੇ। ਹਾਂ, ਜੇ ਇੱਧਰ ਇਹ ਕੰਮ ਹੋਵੇਗਾ ਉੱਧਰ ਹੀ ਉਹਨਾਂ ਨੂੰ ਕਰਨਾ ਚਾਹੀਦਾ ਹੈ। ਇਹ ਸਾਡੇ ਭਰਾ ਜਿਹੜੇ ਇੱਥੇ ਨੇ, ਇਹ ਵੀ ਆਪਣੇ ਘਰਾਂ ਨੂੰ ਜਾ ਕੇ, ਆਪਣੇ ਮਕਾਨਾਂ ਨੂੰ, ਆਪਣੇ ਘਰਾਂ ਨੂੰ ਦੇਖ ਕੇ ਇਹਨਾਂ ਦਾ ਦਿਲ ਕਰਦਾ ਹੈ, ਇਹ ਵੀ ਖੁਸ਼ ਹੋਣਗੇ ਆਪਣੀ ਜਗ੍ਹਾ ਨੂੰ ਦੇਖ ਕੇ। ਇਹ ਦੋਨੋਂ ਬਣੇ ਇੱਕੋ ਕੰਮ ਚੱਲੇ ਤਾਂ ਹੀ ਫਾਇਦਾ ਹੋ ਸਕਦਾ ਹੈ। ਪਰਮਾਤਮਾ ਕਰੇ ਇਹ ਕੰਮ ਹੋਵੇ, ਦੋਵੇਂ ਪਾਸੇ ਪਿਆਰ ਵਧੇ, ਦੋਵੇਂ ਪਾਸੇ ਪਿਆਰ। ਲਓ ਜੀ ਸਾਡੇ ਨਾਲ ਫੈਮਿਲੀ ਮੌਜੂਦ ਹੈ, ਔਰ ਸਾਡੀ ਜਿਹੜੀ ਆਪਣੀ ਇਸ ਚੈਨਲ ਦੀ ਮੇਨ ਬੇਸਿਕਸ ਨੇ ਉਹ ਇਹੀ ਨੇ ਕਿ ਬੇਸ਼ੱਕ ਬਜ਼ੁਰਗ ਜਿਸ ਪਾਸੇ ਮਰਜ਼ੀ ਦੇ ਹੋਣ, ਆਉਣ ਜਾਣ 'ਚ ਆਸਾਨੀ ਹੋਵੇ, ਲੋਕ ਆਪਣੇ ਥਾਵਾਂ ਨੂੰ, ਆਪਣੇ ਜਨਮ ਪੋ ਥਾਵਾਂ ਨੂੰ ਜ਼ਰੂਰ ਵੇਖ ਸਕਣ। ਇਹ ਖੁਸ਼ੀ ਕਿਹੋ ਜਿਹੀ ਹੁੰਦੀ ਹੈ ਮੈਂ ਬਿਆਨ ਨਹੀਂ ਕਰ ਸਕਦਾ, ਲੇਕਿਨ ਇਹਨਾਂ ਬਜ਼ੁਰਗਾਂ ਨੂੰ ਜ਼ਰੂਰ ਪਤਾ ਹੋਵੇਗਾ। ਹੁਣ ਵੀ ਬੋਰਡਾਂ ਦੇ ਥੱਲੇ ਪਤਾ ਨਹੀਂ ਕੀ ਲੱਭ ਰਹੇ ਨੇ, ਪਤਾ ਨਹੀਂ ਅੰਦਰੋਂ ਅੰਦਰੀ ਕੀ ਚੀਜ਼ਾਂ ਨੇ ਜੋ ਅਸੀਂ ਨਹੀਂ ਜਾਣ ਸਕਦੇ, ਲੇਕਿਨ ਇਹ ਬਜ਼ੁਰਗ ਜ਼ਰੂਰ ਜਾਣਦੇ ਹੋਣੇ ਨੇ। ਸੋ ਇਹੋ ਜਿਹੀਆਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਧਰਮ, ਕਿਸੇ ਮੁਲਕ ਦੇ ਖਿਲਾਫ ਗੱਲਬਾਤ ਕਰਨਾ ਬਿਲਕੁਲ ਨਹੀਂ ਹੈ। ਆਪਣੀਆਂ ਜੜ੍ਹਾਂ ਨੂੰ ਆਪਾਂ ਫਰੋਲਦੇ ਰਹਿੰਦੇ ਹਾਂ, ਆਪਣੀਆਂ ਜਿਹੜੀਆਂ ਬੁਨਿਆਦਾਂ ਨੇ, ਆਪਣੀਆਂ ਜਿਹੜੀਆਂ ਇਤਿਹਾਸਕ ਥਾਵਾਂ ਨੇ, ਉਹਨਾਂ ਨੂੰ ਆਪ ਜੀ ਦੇ ਰੂਬਰੂ ਕਰਦੇ ਹਾਂ ਔਰ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਇਹੋ ਜਿਹੀ ਇੱਕ ਹੋਰ ਕਹਾਣੀ ਦੇ ਨਾਲ। ਰੱਬ ਰਾਖਾ ਜੀ।